तकड़ी वाले ਜਿਹੜੇ ਦਿਖਣ ਨੂੰ ਪੰਜਾਬੀ ਆ, ਦਿਖਣ ਨੂੰ ਪੰਥਕ ਆ, ਪਰ ਉਹਨਾਂ 'ਚ ਪੰਥਕ ਕੁਝ ਹੈ ਨਹੀਂ। ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਜਾਣ ਤੇ ਤੁਸੀਂ ਮਾਫੀਆਂ ਦੇਈ ਜਾਓ ਵੀ ਗੁਰੂ ਤੇ ਕੋਈ ਸਮਝੌਤਾ ਨਹੀਂ। 3.5 ਲੱਖ ਸਾਡਾ ਨੌਜਵਾਨ ਮਰਾਈ ਬੈਠੇ ਆ, ਸ਼ਹੀਦ ਹੋ ਗਿਆ, ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਸਾਡੇ ਸਭ ਤੋਂ ਮੁਕੱਦਸ ਸਥਾਨ ਤੇ ਟੈਂਕ ਚੜਾਤੇ, ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਪੰਜਾਬ 'ਚ ਮੈਕਸਿਮਮ ਗਨ ਪੋਜੈਸ਼ਨ ਆ, ਪਰ ਪੁਆਇੰਟ ਮਿਸ ਕਰਨਗੇ। ਨੈਸ਼ਨਲ ਕ੍ਰਾਈਮ ਬਿਊਰੋ ਦਾ ਡਾਟਾ ਕਹਿੰਦਾ ਇਹ ਸਭ ਤੋਂ ਜ਼ਿਆਦਾ ਕ੍ਰਾਈਮ ਦਿੱਲੀ ਤੇ ਯੂਪੀ 'ਚ, ਉੱਥੇ ਕੋਈ ਸ਼ਾਂਤੀ ਮਾਰਚ ਨਹੀਂ ਕੱਢਣਗੇ। ਜਦੋਂ ਬਾਰਡਰਾਂ ਤੇ ਅਸੀਂ ਜਾ ਕੇ ਨਿਸ਼ਾਨ ਸਾਹਿਬ ਚਲਾਉਣੇ ਆ, ਜਦੋਂ ਉੱਥੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਅਸੀਂ ਜਕਾਰੇ ਲਾਉਣੇ ਆ, ਉਦੋਂ ਕੋਈ ਦਿੱਕਤ ਨਹੀਂ। ਜਦੋਂ ਆਪਦੇ ਹੱਕਾਂ ਲਈ ਲਾਈਦਾ ਉਦੋਂ ਹੀ ਅੱਤਵਾਦੀ। ਜਿੱਥੇ ਵੀ ਦੁਨੀਆ 'ਚ ਕੋਈ ਕੌਮ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੀ ਆ, ਆਪਦੀ ਕੌਮੀਅਤ ਦੀ ਗੱਲ ਕਰਦੀ ਆ, ਉਹਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ। ਤੇ ਜੇ ਅਸੀਂ ਆਪਦੀ ਕੌਮੀਅਤ ਦੀ ਗੱਲ ਕਰਦੇ ਆ, ਉਹਨੂੰ ਕ੍ਰਿਮੀਨਲਾਈਜ਼ ਕਰਤਾ। ਸਾਡੇ ਮਨਾਂ 'ਚ ਹੀ ਆਈਡੀਆ ਕ੍ਰਿਮੀਨਲਾਈਜ਼ ਕਰਤਾ ਵੀ ਤੁਸੀਂ ਆਪਦੀ ਕੌਮੀਅਤ ਦੀ ਗੱਲ ਕੀਤੀ, ਇਹ ਤਾਂ ਕ੍ਰਿਮੀਨਲ ਐਕਟੀਵਿਟੀ ਆ। ਜੇ ਕੁਝ ਵੀ ਸਾਡਾ ਨਹੀਂ ਰਿਹਾ, ਸਾਡੀ ਕੋਈ ਧੇਰੀ ਨਹੀਂ ਰਹੀ, ਫਿਰ ਕਿੱਥੋਂ ਅਸੀਂ ਹੋਂਦ ਦੀਆਂ ਲੜਾਈਆਂ ਲੜ ਲਾਂਗੇ। ਅਸੀਂ ਜਿੰਨੇ ਤਗੜੇ ਜੰਗ ਦੇ ਮੈਦਾਨ 'ਚ ਆ ਨਾ, ਉਨੇ ਹੀ ਤਗੜੇ ਅਸੀਂ ਟੇਬਲ ਤੇ ਆ। ਜੇ ਜੰਗ ਦੇ ਮੈਦਾਨ 'ਚ ਸਾਡੀ ਕੋਈ ਹੋਂਦ ਨਹੀਂ ਹੈ, ਸਾਨੂੰ ਕਿਸੇ ਨੇ ਟੇਬਲ ਤੇ ਨਹੀਂ ਪਾਉਣਾ। ਤੁਸੀਂ ਇਹ ਦੇਖੋ ਵੀ ਹੁਣੇ ਇੱਕ ਆਹ ਮੈਗਜ਼ੀਨ ਰਸਾਲਾ ਪਿਆ ਸੀ, ਇਹਦੇ ਪਿੱਛੇ ਜੋ ਮੈਂ ਪੜ੍ਹਿਆ, ਗੁਲਾਮ ਕੌਮਾਂ ਆਪਣੇ ਸ਼ਾਸਕਾਂ ਦੇ ਰਾਸ਼ਟਰੀ ਦਿਨ ਨਹੀਂ ਮਨਾਉਂਦੀਆਂ। ਜਿਹੜੇ ਸਾਡੇ ਸ਼ਾਸਕ ਆ ਉਹਨਾਂ ਦੇ ਰਾਸ਼ਟਰੀ ਦਿਨ ਗੁਲਾਮ ਕੌਮਾਂ ਨਹੀਂ ਮਨਾਉਂਦੀਆਂ। 26 ਜਨਵਰੀ ਤੇ 15 ਅਗਸਤ ਸਾਡੇ ਲਈ ਬੇਮਾਇਨੇ ਹਨ। ਇਹ ਤਿਰੰਗਾ ਸੰਵਿਧਾਨ ਅਤੇ ਰਾਸ਼ਟਰੀ ਗੀਤ ਸਾਡੇ ਲਈ ਬੇਗਾਨੇ ਹਨ। ਸਿੱਖ ਇੱਕ ਵੱਖਰੀ ਕੌਮ ਆ ਤੇ ਆਪਣੇ ਆਜ਼ਾਦ ਘਰ ਦੀ ਸਥਾਪਨਾ ਲਈ ਜਦੋਜਹਿਦ ਵਿੱਚ ਜੁਟੀ ਹੋਈ ਹੈ। ਦਿੱਲੀ ਦਰਬਾਰ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਅਤੇ ਸਵੈ ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨ ਤੇ ਸਿੱਖ ਰਾਜਸੀ ਕੈਦੀਆਂ ਤੇ ਬੰਦ ਖਲਾਸੀ ਲਈ ਜੰਗ ਜਾਰੀ ਰਹੇਗੀ। ਸਿੱਖ ਸਵੈ ਰਾਜ ਦੀ ਲੜਾਈ ਲਈ ਸ਼ਹਾਦਤਾਂ ਪਾਉਣ ਵਾਲੇ ਸਿੰਘ ਸਿੰਘਣੀਆਂ ਸਾਡੇ ਲਈ ਪ੍ਰੇਰਨਾ ਸਰੋਤ ਅਤੇ ਸਤਿਕਾਰਯੋਗ ਹਨ। ਹੁਣ ਜਿਹੜੀ ਗੱਲ ਆਪਾਂ ਸਮਝਣੀ ਆ, ਉਹ ਬੜੀ ਜ਼ਰੂਰੀ ਆ, ਔਰ ਇਹ ਗੱਲ ਇਕੱਲੇ ਸਿੱਖਾਂ ਤੇ ਨਹੀਂ ਢੁੱਕਦੀ, ਪੰਜਾਬ ਦੇ ਹਿੰਦੂਆਂ ਤੇ ਵੀ ਢੁੱਕਦੀ ਆ, ਪੰਜਾਬ ਦੇ ਮੁਸਲਮਾਨਾਂ ਤੇ ਵੀ ਢੁੱਕਦੀ ਆ, ਪੰਜਾਬੀ ਭਾਈਚਾਰੇ ਤੇ ਢੁੱਕਦੀ ਆ। ਤੁਹਾਡੀ ਹੋਂਦ ਤੇ ਕੌਮ, ਤੁਹਾਡੀ ਕੌਮੀਅਤ ਵੱਖਰੀ ਆ। ਉਸ ਕੌਮੀਅਤ ਨੂੰ ਆਪਦੇ ਦਿਲਾਂ ਚੋਂ ਉਹ ਨਾ ਭੁਲਾ ਜਾਏ ਕਿਤੇ ਵੀ ਉਹ ਸਾਡੀ ਕੌਮੀਅਤ ਹੀ ਵਿਸਰ ਜੇ। ਠੀਕ ਆ, ਅਸੀਂ ਇੱਕ ਯੂਨੀਅਨ ਆਫ ਇੰਡੀਆ ਦੇ ਹਿੱਸੇਦਾਰ ਬਣੇ, ਇਸ ਯੂਨੀਅਨ ਚ ਆਏ, ਇਸ ਯੂਨੀਅਨ ਆਫ ਇੰਡੀਆ ਦੇ ਅਸੀਂ ਵਿੱਚ ਆ ਕੇ ਆਪਦੀ ਕੌਮੀਅਤ ਦਾ ਇੱਕ ਹਿੱਸਾ ਪਾਇਆ, ਪਰ ਇਸ ਸ਼ਰਤ ਤੇ ਨਹੀਂ ਵੀ ਸਾਡੀ ਕੌਮੀਅਤ ਨੂੰ ਮਿਟਾ ਦਿੱਤਾ ਜਾਵੇ, ਸਾਡਾ ਖੁਰਾ ਖੋਜ ਮਿਟਾ ਦਿੱਤਾ ਜਾਵੇ ਤੇ ਇੱਕ ਧੱਕੇ ਨਾਲ ਕੋਈ ਨਵੀਂ ਕੌਮੀਅਤ ਸਾਡੇ ਤੇ ਥੋਪੀ ਜਾਵੇ। ਹੁਣ ਜਦੋਂ ਕੋਈ ਲਿਖਾਰੀ ਲਿਖਦਾ ਗੁਲਾਮ, ਕਈਆਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗੁਲਾਮ ਕਿਵੇਂ ਆ। ਸਾਡੇ ਗਲਾਂ 'ਚ ਸੰਗਲ ਥੋੜੀ ਪਾਏ ਜਾਣਗੇ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਹੋਊਗਾ। ਇਹਦੀ ਇੱਕ ਛੋਟੀ ਜੀ ਐਗਜ਼ਾਮਪਲ ਇਹ ਆ ਵੀ ਹਿੰਦੀ ਰਾਸ਼ਟਰ ਭਾਸ਼ਾ ਬਣਾ ਕੇ ਸਾਡੇ ਉੱਤੇ ਥੋਪੀ ਗਈ ਤੇ ਪੰਜਾਬ 'ਚ ਅੱਜ ਪੰਜਾਬੀ ਨੂੰ ਸੰਘਰਸ਼ ਕਰਨਾ ਪੈ ਰਿਹਾ। ਹਿੰਦੀ ਆਪਦੇ ਆਪ ਐਸਟੈਬਲਿਸ਼ ਹੋ ਗਈ, ਕੋਈ ਸੰਘਰਸ਼ ਨਹੀਂ ਕਰਨਾ ਪਿਆ। ਇਹ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ ਜਦੋਂ ਤੁਹਾਡੀ ਆਪਦੀ ਪਛਾਣ, ਤੁਹਾਡੀ ਆਪਦੀ ਮਾਂ ਬੋਲੀ, ਤੁਹਾਡਾ ਆਪਦਾ ਇਤਿਹਾਸ, ਤੁਹਾਡੇ ਆਪਦੇ ਸਿਧਾਂਤ ਤੁਹਾਡੇ ਤੋਂ ਖੋਰ ਦਿੱਤੇ ਜਾਣ, ਬੜੇ ਸੂਖਮ ਰੂਪ 'ਚ ਹਮਲੇ ਕੀਤੇ ਜਾਣ। ਸੋ ਗੁਲਾਮੀ ਦੀ ਨਿਸ਼ਾਨੀ ਇਹ ਆ ਵੀ ਚੋਣਾਂ ਦਾ ਸਮਾਂ, ਸਾਡੇ ਕੋਲੇ ਕੋਈ ਆਪਦੀ ਰਾਜਨੀਤੀ ਨਹੀਂ ਆ। ਜਿਹੜੇ ਸਾਡੀ ਰਾਜਨੀਤੀ ਕਰਦੇ ਆ ਉਹ ਮਾੜਾ ਮੋਟਾ ਫੈਸਲਾ ਲੈਣਾ ਹੋਵੇ ਦਿੱਲੀ ਨੂੰ ਘਰ ਭਜਾ ਲੈਂਦੇ ਆ ਤੇ ਦਿੱਲੀ ਬੈਠੇ ਹੁਕਮਰਾਨ
ਜਦੋਂ ਮਰਜ਼ੀ ਚੀਫ ਮਿਨਿਸਟਰ ਬਦਲ ਦੇਣ, ਜਦੋਂ ਮਰਜ਼ੀ ਵਜ਼ਾਰਤ ਕਿਸੇ ਦੀ ਖੋਹ ਕੇ ਕਿਸੇ ਹੋਰ ਨੂੰ ਦੇ ਦੇਣ। ਸਾਡੇ ਵਾਲੇ ਉੱਥੇ ਹੱਥ ਬੰਨੀ ਬੈਠੇ, ਉਹਨਾਂ ਦੀ ਜੀ ਹਜ਼ੂਰੀ ਤੇ ਉਹਨਾਂ ਦੇ ਆਗਿਆਕਾਰੀ ਪੁੱਤ ਬਣੇ ਉੱਥੇ ਬੈਠੇ ਰਹਿੰਦੇ ਆ। ਕਿਸ ਖਾਤਰ? ਛੋਟੇ ਜਿਹੇ ਆਪਦੇ ਪਰਸਨਲ ਇੰਟਰਸਟ ਖਾਤਰ, ਵੀ ਅਸੀਂ ਪੈਸੇ ਬਣਾ ਲਾਂਗੇ, ਸਾਡੀ ਜਾਇਦਾਦ ਬਣਾ ਲਾਂਗੇ, ਸਾਡੇ ਬੱਚਿਆਂ ਦੇ ਕੰਮ ਆਊ। ਇਹ ਭੁਲੇਖੇ ਆ। ਜਦੋਂ ਅਗਲੇ ਤੁਹਾਨੂੰ ਰਗੜਨ ਤੇ ਆ ਗਏ, ਉਦੋਂ ਇਹ ਕੁਛ ਨਹੀਂ ਕੰਮ ਆਉਣਾ। ਸੋ ਸਭ ਤੋਂ ਪਹਿਲਾਂ ਇੱਕ ਜਿਹੜਾ ਰਾਜਸੀ ਢਾਂਚਾ, ਇਹ ਸਿਆਸਤ ਦਾ ਢਾਂਚਾ, ਉਹਨੂੰ ਸਮਝੀਏ। ਜਿਹੜਾ ਸਾਡੇ ਸਿਰਾਂ ਤੇ ਪਾਇਆ ਜਾ ਰਿਹਾ, ਇਹ ਢਾਂਚਾ ਦਿੱਲੀ ਦੀ ਦੇਣ ਆ। ਸਾਡੇ ਜਿਹੜੀ ਖੇਤੀਬਾੜੀ ਦਾ ਮਾਡਲ ਦਿੱਤਾ ਹੋਇਆ, ਜਿਹੜੀ ਅਸੀਂ ਖੇਤੀ ਕਰਦੇ ਆ, ਉਹ ਸਾਡਾ ਮਾਡਲ ਨਹੀਂ ਆ। ਸਾਡਾ ਮਾਡਲ ਸਾਡੇ ਤੋਂ 1849 ਚ ਖੋਹ ਕੇ ਲੈ ਗਏ ਸੀ ਅੰਗਰੇਜ਼, ਤੇ 1947 ਤੋਂ ਬਾਅਦ 1966 ਤੱਕ ਅਸੀਂ ਅੰਗਰੇਜ਼ਾਂ ਦੇ ਮਾਡਲ ਤੇ ਖੇਤੀ ਕਰਦੇ ਰਹੇ। ਫਿਰ ਵੀ ਮਾੜਾ ਮੋਟਾ ਕੁਝ ਬਚਿਆ ਹੋਇਆ ਸੀ, ਪਰ 1966 ਚ ਆ ਜਿਹੜਾ ਗ੍ਰੀਨ ਰੈਵੋਲੂਸ਼ਨ ਸਾਡੇ ਗਲਾਂ 'ਚ ਪਾ ਗਏ, ਇਹ ਫਿਰ ਆਪਦਾ ਮਾਡਲ ਸਾਨੂੰ ਦੇ ਗਏ। ਤੇ ਇਸ ਮਾਡਲ ਨੇ ਸਾਨੂੰ ਦਿੱਤਾ ਕੀ ਆ? ਇਸ ਮਾਡਲ ਨੇ ਸਾਨੂੰ ਖੁਦਕੁਸ਼ੀਆਂ ਤੇ ਕਰਜ਼ੇ ਦਿੱਤੇ ਆ। ਸੋ ਖੇਤੀਬਾੜੀ ਮਾਡਲ ਸਾਡਾ ਆਪਦਾ ਮਾਡਲ ਨਹੀਂ ਆ। ਇਸੇ ਖਾਤਰ ਆਪਾਂ ਸੰਘਰਸ਼ ਕਰਕੇ ਆਏ, ਨਿਕਲਿਆ ਕੀ? ਫਿਰ ਉੱਥੇ ਹੀ ਬੈਠੇ ਆ। ਦੂਜਾ, ਇਹਦਾ ਐਗਜ਼ਾਮਪਲ ਸੀ ਇੱਕ ਮਾਡਲ ਦੀ। ਹੁਣ ਦੂਜੇ ਪਾਸੇ ਰਾਜਸੀ ਮਾਡਲ ਦੀ ਗੱਲ ਕਰਦੇ ਆ। ਇਹ ਰਾਜਸੀ ਮਾਡਲ ਵੀ ਸਾਡਾ ਨਹੀਂ ਆ। ਜਦੋਂ ਸਾਡਾ ਰਾਜਸੀ ਮਾਡਲ ਨਹੀਂ ਆ, ਤੇ ਸਾਡੀ ਕੋਈ ਧਿਰ ਉੱਥੇ ਪੈਦਾ ਹੀ ਨਹੀਂ ਹੋਣ ਦਿੱਤੀ ਜਾਂਦੀ। ਸਾਡਾ ਕੋਈ ਆਗੂ ਉੱਥੇ ਪੈਦਾ ਨਹੀਂ ਹੋਣ ਦਿੱਤਾ ਜਾਂਦਾ। ਉੱਥੇ ਹਰ ਵਾਰ ਸਾਡੇ ਤੇ ਕੋਈ ਨਵਾਂ ਇੱਕ ਬਿਰਤਾਂਤ ਸੱਜ ਕੇ, ਨਵਾਂ ਕੋਈ ਉਹਨੂੰ ਪੂਰੀ ਰਾਜਸੀ ਜਿਹੜੀ ਇੱਕ ਲਹਿਰ ਆ ਪੰਜਾਬ ਦੀ, ਉਹਨੂੰ ਨਵਾਂ ਮੋੜ ਦੇ ਦਿੰਦੇ ਆ। ਤੇ ਸਾਨੂੰ ਫੇਰ ਨਹੀਂ ਸਮਝ ਆਉਂਦੀ ਵੀ ਇਹ ਸਭ ਚੱਲ ਕਿੱਥੋਂ ਰਿਹਾ। ਇਹਨਾਂ ਦੀ ਸਾਰਿਆਂ ਦੀਆਂ ਡੋਰਾਂ ਕੌਣ ਖਿੱਚਦਾ? ਦਿੱਲੀ ਬੈਠੇ। ਜੇ ਸਿੱਧੇ ਲਫ਼ਜ਼ਾਂ 'ਚ ਗੱਲ ਸਮਝੋਗੇ ਤਾਂ ਇਹ ਗੱਲ ਇੱਥੋਂ ਤੱਕ ਵੀ ਜੁੜੀ ਹੋਈ ਆ ਵੀ ਚੋਣਾਂ ਤੋਂ ਪਹਿਲਾਂ ਅਜੀਤ ਡੋਵਾਲ, ਜਿਹੜਾ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੂੰ ਰਨ ਕਰਦਾ, ਜਿਹੜਾ ਫੋਰਨ ਸਿਕਿਉਰਿਟੀ ਤੇ ਪਾਲਿਸੀਜ਼ ਨੂੰ ਇੰਪੈਕਟ ਕਰਦਾ, ਉਹਨੇ ਕੇਜਰੀਵਾਲ ਨੂੰ ਬੁਲਾ ਕੇ ਇਹ ਕਿਹਾ ਵੀ ਅਸੀਂ ਸਟੇਟ ਇਸ ਵਾਰ ਤੇਰੇ ਨਾਲ ਆ ਪੰਜਾਬ ਦੀਆਂ ਚੋਣਾਂ ਖਾਤਰ, ਕਿਉਂਕਿ ਪੰਜਾਬ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਜਦੋਂ ਤੱਕੜੀ ਵਾਲੇ ਆਪਦੀ ਸਰਕਾਰ ਬਣਾਈ ਬੈਠੇ ਸੀ, ਉਦੋਂ ਵੀ ਪੰਜਾਬ ਇਹਨਾਂ ਦੇ ਹੱਥ 'ਚ ਹੀ ਸੀ। ਇਹ ਸਾਨੂੰ ਸਾਰਿਆਂ ਨੂੰ ਪਤਾ। ਜਦੋਂ ਕਾਂਗਰਸ ਬਣਾ ਗਈ, ਉਦੋਂ ਵੀ ਪੰਜਾਬ ਇਹਨਾਂ ਦੇ ਹੱਥ 'ਚ ਹੀ ਆ। ਅੱਜ ਜਦੋਂ ਝਾੜੂ ਵਾਲੇ ਬਣਾ ਜਾਣਗੇ, ਪੰਜਾਬ ਫੇਰ ਇਹਨਾਂ ਦੇ ਹੱਥ 'ਚ ਰਹਿ ਜੂ। ਸੋ ਇਹ ਜਿਹੜੀ ਇੱਕ ਰਾਜਸੀ ਸਪੇਸ ਹੈ ਨਾ, ਖੇਤੀਬਾੜੀ ਸਪੇਸ ਤਾਂ ਇਹਨੇ ਪਹਿਲਾਂ ਹੀ ਲੈ ਗਏ। 3 ਕਾਨੂੰਨ ਬਣਾਏ ਹੀ ਤਾਂ ਸੀ ਕਿਉਂਕਿ ਉਹ ਸਾਰੀ ਜਿਹੜੀ ਇਹ ਸਪੇਸ ਆ, ਉਹ ਆਪ ਸੈਂਟਰ ਲਈ ਬੈਠਾ। ਹੁਣ ਜਿਹੜੀ ਰਾਜਸੀ ਸਪੇਸ ਆ, ਇਹ ਵੀ ਉਹਨਾਂ ਕੋਲੇ ਆ, ਤੇ ਉਹ ਬਹੁਤ ਕੌਨਫੀਡੈਂਟ ਆ। ਉਹਨਾਂ ਨੂੰ ਪਤਾ ਵੀ ਇਹ ਨਹੀਂ ਹਿੱਲ ਸਕਦੇ ਸਾਡੇ ਤੋਂ। ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਇੱਥੇ ਆ ਵੀ ਸਾਨੂੰ ਸਮਝ ਨਹੀਂ ਇਸ ਰਾਜਸੀ ਮਾਡਲ ਦੀ। ਜਿਹੜੀ ਕਿਤੇ ਕੋਈ ਜਗ੍ਹਾ ਖਾਲੀ ਹੁੰਦੀ ਆ, ਉਹਨੂੰ ਸਟੇਟ ਆ ਕੇ ਭਰ ਦਿੰਦਾ, ਜਾਂ ਸਟੇਟ ਦੀ ਕੋਈ ਵੀ ਧਿਰ ਆ ਕੇ ਭਰ ਦਿੰਦੀ ਆ। ਸਾਡੀ ਧਿਰ ਉਹਨੂੰ ਭਰ ਹੀ ਨਹੀਂ ਸਕਦੀ। ਸੋ ਇਹ ਨਹੀਂ ਵੀ ਇੱਥੇ ਰਾਜਸੀ ਜਿਹੜੀ ਇੱਕ ਪੂਰੀ ਤਾਣਾ ਬਾਣਾ, ਇਹ ਖਾਲਸਾ, ਇਹਦੇ 'ਚ ਸਾਡੀ ਜਗ੍ਹਾ ਨਹੀਂ। ਪੰਜਾਬ 'ਚ ਜਿਹੜੀ ਸਿਆਸਤ ਚੱਲਦੀ ਆ, ਉਹ ਤਾਂ ਸਾਡੀ ਜਗ੍ਹਾ ਨਾ, ਉਹਦੇ ਤੇ ਤਾਂ ਸਾਡਾ ਦਾਵਾ ਨਾ। ਔਰ ਦਾਵਾ ਕੌਣ ਕਰਦਾ ਹੁੰਦਾ ਇੱਥੋਂ ਦੇ ਰਾਜਸੀ ਸਿਸਟਮ ਤੇ? ਦਾਵਾ ਉਹ ਕੌਮ ਕਰਦੀ ਹੁੰਦੀ ਆ, ਇਸ ਧਰਤੀ ਤੇ ਦਾਵਾ ਉਹ ਕੌਮ ਕਰਦੀ ਹੁੰਦੀ ਆ ਜਿਹਨੇ ਇਸ ਧਰਤੀ ਦੇ ਹੱਕਾਂ ਖਾਤਰ, ਇੱਥੋਂ ਦੇ ਲੋਕਾਂ ਖਾਤਰ ਸੰਘਰਸ਼ ਕੀਤਾ। ਦੂਜਾ ਤਾਂ ਕੋਈ ਦਾਵਾ ਨਹੀਂ ਕਰ ਸਕਦਾ। ਸੰਘਰਸ਼ ਫਿਰ ਕਿਹਨੇ ਕੀਤਾ? ਸੰਘਰਸ਼ ਤਾਂ ਅਸੀਂ ਸ਼ਹਾਦਤਾਂ ਦਿੱਤੀਆਂ, ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ, ਸਾਡੇ ਸਿੰਘ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ। ਫਿਰ ਆਜ਼ਾਦੀ ਲਈ ਵੀ ਅਸੀਂ 90 ਤੋਂ ਵੱਧ % ਕੁਰਬਾਨੀਆਂ ਕੀਤੀਆਂ। ਉਦੋਂ ਬਾਅਦ ਵੀ ਮੋਰਚੇ ਲਾਏ, ਪਰ ਅੱਜ ਤੱਕ ਅਸੀਂ ਆਪਦੀ ਢੇਰੀ ਨਹੀਂ ਪੈਦਾ ਕਰ ਸਕੇ, ਕਿਉਂਕਿ ਅਸੀਂ ਸਮਝਦੇ ਹੀ ਨਹੀਂ ਗੱਲਾਂ ਨੂੰ।
ਆਪਦਾ ਦਾਵਾ ਹੀ ਨਹੀਂ ਪੇਸ਼ ਕਰ ਸਕੇ। ਦਾਵਾ ਤਾਂ ਪੇਸ਼ ਹੋਊ ਜੇ ਸਾਡੀ ਧਿਰ ਹੋਊ। ਦਾਵਾ ਪੇਸ਼ ਕੌਣ ਕਰਦਾ ਕਿ ਕਾਂਗਰਸ, ਬੀਜੇਪੀ, ਝਾੜੂ ਵਾਲੇ, ਤੱਕੜੀ ਵਾਲੇ, ਜਿਹੜੇ ਦਿਖਣ ਨੂੰ ਪੰਜਾਬੀ ਆ, ਦਿਖਣ ਨੂੰ ਪੰਥਕ ਆ, ਪਰ ਉਹਨਾਂ 'ਚ ਪੰਥਕ ਕੁਝ ਹੈ ਨਹੀਂ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਜਾਣ ਤੇ ਤੁਸੀਂ ਮਾਫੀਆਂ ਦੇਈ ਜਾਓ ਵੀ ਗੁਰੂ ਤੇ ਕੋਈ ਸਮਝੌਤਾ ਨਹੀਂ। ਇਹ ਸਿਧਾਂਤ ਆ ਸਾਡਾ। ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਸੇ ਨੇ ਨਿਰਾਦਰ ਕੀਤਾ, ਉਹਨਾਂ ਤੇ ਉਂਗਲ ਚੱਕੀ, ਭਾਈ ਬੇਦੀ ਸਿੰਘ ਨੇ ਟੋਟੇ ਕਰਕੇ ਨਹਿਰ 'ਚ ਸਿੱਟਤਾ ਸੀ। ਗੁਰੂ ਤੇ ਕੋਈ ਸਮਝੌਤਾ ਨਹੀਂ। ਜੇ ਉਹੀ ਸਾਡੇ ਤੋਂ ਖੁੱਸ ਗਿਆ ਫਿਰ ਸਾਡੇ ਪੱਲੇ ਕੀ ਰਹਿ ਗਿਆ? ਪਰ ਗੁਰੂ ਤੇ ਸਮਝੌਤੇ ਵੀ ਹੋਏ, ਅਸੀਂ ਹਜੇ ਵੀ ਨਹੀਂ ਜਾਗੇ। ਸਾਨੂੰ ਸਾਡੀਆਂ ਧੀਆਂ ਭੈਣਾਂ ਦੀ ਵਿਪੱਤੀ ਹੋਈ। 3.5 ਲੱਖ ਸਾਡਾ ਨੌਜਵਾਨ ਮਰਾਈ ਬੈਠੇ ਆ, ਸ਼ਹੀਦ ਹੋ ਗਿਆ, ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਸਾਡੇ ਸਭ ਤੋਂ ਮੁਕੱਦਸ ਸਥਾਨ ਤੇ ਟੈਂਕ ਚੜਾਤੇ, ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਸਾਡੇ ਤੇ ਨਸਲਕੁਸ਼ੀ ਹੋ ਗਈ ਸਰੀਰਕ ਸਿੱਧੇ ਰੂਪ ਚ, ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਸਾਡੀ ਮਾਨਸਿਕ ਨਸਲਕੁਸ਼ੀ ਕਰਤੀ, ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਸਾਨੂੰ ਕਹੀ ਕੀ ਜਾਂਦੇ ਆ, ਤੁਹਾਨੂੰ ਐਜੂਕੇਸ਼ਨ ਦੇਵਾਂਗੇ। ਕਿਹੜੀ ਐਜੂਕੇਸ਼ਨ ਦੇਣਗੇ ਸਾਨੂੰ? ਜਿਹੜੀ ਫੇਰ ਦਿੱਲੀ ਤੋਂ ਚੱਲਦੀ ਆ। ਇਹਦਾ ਮਤਲਬ ਐਜੂਕੇਸ਼ਨ ਮਾਡਲ ਵੀ ਸਾਡਾ ਆਪਦਾ ਨਹੀਂ। ਜ਼ਰੂਰੀ ਇਹ ਨਹੀਂ ਵੀ ਪੜ੍ਹਾਓ ਬੱਚਿਆਂ ਨੂੰ, ਜ਼ਰੂਰੀ ਇਹ ਆ ਵੀ ਕੀ ਪੜ੍ਹਾਓ ਬੱਚਿਆਂ ਨੂੰ, ਕੰਟੈਂਟ ਕੀ ਆ। ਫਿਰ ਪੰਜਾਬ ਨੂੰ ਬਦਨਾਮ ਕਰਨਗੇ। ਆ 4 ਦਿਨ ਪਹਿਲਾਂ ਆਰਟੀਕਲ ਸੀ ਬਹੁਤ ਵੱਡੇ ਨਿਊਜ਼ਪੇਪਰ 'ਚ, ਪੰਜਾਬ 'ਚ ਮੈਕਸਿਮਮ ਗਨ ਪੋਜੈਸ਼ਨ ਆ, ਪਰ ਪੁਆਇੰਟ ਮਿਸ ਕਰਨਗੇ। ਪੰਜਾਬ 'ਚ ਮਿਨੀਮਮ ਗਨ ਕ੍ਰਾਈਮ ਆ। ਨੈਸ਼ਨਲ ਕ੍ਰਾਈਮ ਬਿਊਰੋ ਦਾ ਡਾਟਾ ਕਹਿੰਦਾ ਇਹ। ਔਰ ਕੇਜਰੀਵਾਲ ਸ਼ਾਂਤੀ ਮਾਰਚ ਸਾਡੇ ਇੱਥੇ ਆ ਕੇ ਕਰਦਾ, ਤੇ ਸਾਡੀ ਬੱਚੀਆਂ ਦੀ ਬੇਪੱਤੀ ਦਿੱਲੀ 'ਚ ਉਹਨਾਂ ਨਾਲ ਦਰਿੰਦਗੀ ਕੀਤੀ ਜਾਂਦੀ ਹੈ। ਸਭ ਤੋਂ ਜ਼ਿਆਦਾ ਕ੍ਰਾਈਮ ਦਿੱਲੀ ਤੇ ਯੂਪੀ 'ਚ, ਉੱਥੇ ਕੋਈ ਸ਼ਾਂਤੀ ਮਾਰਚ ਨਹੀਂ ਕੱਢਣਗੇ। ਪੰਜਾਬ 'ਚ ਲਾਅ ਐਂਡ ਆਰਡਰ ਦਾ ਸਿਸਟਮ ਖਰਾਬ ਆ, ਸ਼ਾਂਤੀ ਮਾਰਚ ਇੱਥੇ ਕੱਢਿਆ ਜਾਊਗਾ। ਤੇ ਨੈਸ਼ਨਲ ਕ੍ਰਾਈਮ ਬਿਊਰੋ ਦਾ ਡੇਟਾ ਇਹ ਕਹਿ ਰਿਹਾ ਪੰਜਾਬ 'ਚ ਜਿਹੜਾ ਕ੍ਰਾਈਮ ਆ ਉਹ ਸਭ ਤੋਂ ਘੱਟ ਆ ਦੇਸ਼ 'ਚ। ਅਸੀਂ ਫੇਰ ਨਹੀਂ ਸਮਝਦੇ ਕਿਉਂ? ਗੁਲਾਮ ਨਾ ਐਜੂਕੇਸ਼ਨ ਮਾਡਲ ਸਾਡਾ, ਨਾ ਰਾਜਸੀ ਰਿਪਰੈਜ਼ੈਂਟੇਸ਼ਨ ਧਿਰ ਸਾਡੀ ਕੋਈ, ਨਾ ਖੇਤੀਬਾੜੀ ਮਾਡਲ ਸਾਡਾ, ਨਾ ਸਿਹਤ ਸੇਵਾਵਾਂ ਦਾ ਕੋਈ ਮਾਡਲ ਸਾਡਾ, ਕੁਝ ਵੀ ਨਹੀਂ। ਔਰ ਸਾਰੀ ਅੱਛਾ, ਇਸ ਤੋਂ ਬਾਅਦ ਬਾਈ ਜੀ ਨੇ ਹੁਣੇ ਸਦਾ ਇਮਾਨ ਸਿੰਘ ਜੀ ਨੇ ਗੱਲ ਕੀਤੀ ਫਿਲਮਾਂ ਦੀ। ਈਵਨ ਫਿਲਮਾਂ ਦਾ ਮਾਡਲ ਵੀ ਸਾਡਾ ਨਹੀਂ। ਉਹ ਵੀ ਉਹ ਬੰਦੇ ਚਮਕਦੇ ਆ ਜਿਹੜੇ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ, ਜਿਹੜੇ ਸਰਕਾਰਾਂ ਦੇ ਹਿਸਾਬ ਨਾਲ ਫਿਲਮਾਂ ਬਣਾਉਂਦੇ ਆ, ਜਿਹਦੇ ਚ ਭਾਰਤ ਮਾਤਾ ਕੀ ਜੈ ਜਿੰਨੀ ਮਰਜ਼ੀ ਕਰਾ ਲਓ। ਆਪਣਾ ਆਪਦਾ ਸਨੀ ਬਾਈ ਵਰਗਾ ਹੀ ਕਿਵੇਂ ਤਾਰਾ ਸਿੰਘ ਹਿੰਦੁਸਤਾਨ ਇਹ ਨਹੀਂ ਹੈ, ਹਿੰਦੁਸਤਾਨ ਕਾ ਇਹ। ਪੰਜਾਬ ਕਿੱਥੇ ਰਹਿ ਗਿਆ? ਸਾਡੀ ਆਪਦੀ ਕੌਮੀਅਤ ਕਿੱਥੇ ਰਹਿ ਗਈ? ਸਾਡੀ ਕੌਮ ਕਿੱਥੇ ਰਹਿ ਗਈ? ਉਹ ਸਪੇਸ ਵੀ ਸਾਡੀ ਨਹੀਂ। ਉੱਥੇ ਵੀ ਤੁਹਾਨੂੰ ਸਪੇਸ ਪਈ ਆ, ਉਹ ਸਟੇਟ ਫਿਲ ਕਰਦੀ ਆ ਜਾ ਕੇ। ਸੋ ਇਹਦਾ ਮਤਲਬ ਸਾਨੂੰ ਕੋਈ ਸਪੇਸ ਹੀ ਨਹੀਂ ਦਿੱਤੀ ਜਾਂਦੀ। ਜਦੋਂ ਸਾਨੂੰ ਕੋਈ ਸਪੇਸ ਨਹੀਂ ਦਿੱਤੀ ਜਾਂਦੀ, ਨਾ ਸਿਆਸਤ 'ਚ, ਨਾ ਖੇਤੀਬਾੜੀ 'ਚ, ਨਾ ਐਜੂਕੇਸ਼ਨ 'ਚ, ਨਾ ਐਂਟਰਟੇਨਮੈਂਟ 'ਚ, ਨਾ ਸਾਨੂੰ ਹੈਲਥ ਸਰਵਿਸਿਜ਼ 'ਚ, ਕਿਤੇ ਕੋਈ ਸਪੇਸ ਨਹੀਂ। ਫਿਰ ਐਡਮਿਨਿਸਟ੍ਰੇਸ਼ਨ 'ਚ ਆ ਡੀਸੀ ਵੇਖ ਲਓ ਜੋ ਲੱਗ ਰਹੇ ਆ ਇੱਥੇ। ਕੋਈ ਕਿਸੇ ਵੇਲੇ ਉਹਨਾਂ ਦੀ ਪਰਸਨੈਲਿਟੀ ਹੁੰਦੀ ਸੀ, ਆਫਿਸਰ ਹੁੰਦਾ ਸੀ ਕੋਈ, ਉਹਨਾਂ ਦੇ ਦਸਤਾਰਾਂ ਬੰਨੀਆਂ ਹੁੰਦੀਆਂ ਸੀ, ਸਟਾਰ ਲੱਗੇ ਹੁੰਦੇ ਸੀ, ਤੇ ਪਤਾ ਲੱਗਦਾ ਸੀ ਵੀ ਯਾਰ ਸਾਡੇ ਅਫਸਰ। ਚਾਹੇ ਉਹ ਚੱਲਦੇ ਫੇਰ ਸਟੇਟ ਦੇ ਨਾਲ ਸੀ, ਪਰ ਮਾੜਾ ਮੋਟਾ ਸਾਨੂੰ ਇਹ ਤਾਂ ਰਹਿੰਦਾ ਸੀ ਵੀ ਆਪਦਾ ਜੇ ਮਾਰੂ ਤਾਂ ਛਾਵੇਂ ਹੀ ਸਿੱਟੂ। ਇਹਨਾਂ ਨੂੰ ਸਾਡਾ ਕੀ ਦਰਦ ਆ ਜਿਹੜੇ ਹੁਣ ਡੀਸੀ ਬਣੇ ਲੱਗੇ ਹੋਏ ਆ? ਸਭ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਸਾਡੇ ਉੱਤੇ ਥੋਪਤੇ। ਜਦੋਂ ਬਾਰਡਰਾਂ ਤੇ ਅਸੀਂ ਜਾ ਕੇ ਨਿਸ਼ਾਨ ਸਾਹਿਬ ਚਲਾਉਣੇ ਆ, ਜਦੋਂ ਉੱਥੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਅਸੀਂ ਜਕਾਰੇ ਲਾਉਣੇ ਆ, ਉਦੋਂ ਕੋਈ ਦਿੱਕਤ ਨਹੀਂ, ਕਿਉਂਕਿ ਅਸੀਂ ਬਾਰਡਰਾਂ ਨੂੰ ਪ੍ਰੋਟੈਕਟ ਕਰ ਰਹੇ ਹਾਂ ਇਹਨਾਂ ਵਾਸਤੇ। ਜਦੋਂ ਆਪਦੇ ਹੱਕਾਂ ਲਈ ਲਾਈਦਾ
ਉਦੋਂ ਹੀ ਅੱਤਵਾਦੀ। ਜਦੋਂ ਆਪਦੇ ਹੱਕ ਮੰਗੀਦੇ ਆ ਉਦੋਂ ਤੁਸੀਂ ਕੱਟੜਪੰਥੀ। ਇਹਦਾ ਕੱਟੜ ਬੰਦੇ ਆ। ਮਤਲਬ ਆਪਦੀ ਕੌਮੀਅਤ ਦੀ ਗੱਲ ਜੇ ਅੱਜ ਵੈਸਟ 'ਚ ਦੁਨੀਆ 'ਚ ਕੀਤੀ ਜਾਵੇ, ਜਿਹਨੂੰ ਕਹਿੰਦੇ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਜਿੱਥੇ ਵੀ ਦੁਨੀਆ 'ਚ ਕੋਈ ਕੌਮ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੀ ਆ, ਆਪਦੀ ਕੌਮੀਅਤ ਦੀ ਗੱਲ ਕਰਦੀ ਆ, ਉਹਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ। ਤੇ ਜੇ ਅਸੀਂ ਆਪਦੀ ਕੌਮੀਅਤ ਦੀ ਗੱਲ ਕਰਦੇ ਆ, ਉਹਨੂੰ ਕ੍ਰਿਮੀਨਲਾਈਜ਼ ਕਰਤਾ। ਸਾਡੇ ਮਨਾਂ 'ਚ ਹੀ ਆਈਡੀਆ ਕ੍ਰਿਮੀਨਲਾਈਜ਼ ਕਰਤਾ ਵੀ ਤੁਸੀਂ ਆਪਦੀ ਕੌਮੀਅਤ ਦੀ ਗੱਲ ਕੀਤੀ, ਇਹ ਤਾਂ ਕ੍ਰਿਮੀਨਲ ਐਕਟੀਵਿਟੀ ਆ। ਤੇ ਸਾਡੇ ਬੰਦੇ ਉਹ ਕੰਪਲੈਕਸ 'ਚ ਆ ਗਏ ਵੀ ਨਹੀਂ 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 ਯਾਰ, ਆਹ ਗੱਲ ਨਹੀਂ ਕਰਨੀ, ਇਹ ਤਾਂ ਸਾਰੇ ਸਾਨੂੰ ਦੋਸ਼ੀ, ਸਾਨੂੰ ਐਂ ਕਹਿਣ ਲੱਗ ਜਾਣਗੇ, ਤਾਂ ਐਂਟੀ ਨੈਸ਼ਨਲ ਆ। ਸੋ ਜੇ ਕੁਛ ਵੀ ਸਾਡਾ ਨਹੀਂ ਰਿਹਾ, ਸਾਡੀ ਕੋਈ ਧਿਰ ਹੀ ਨਹੀਂ ਰਹੀ, ਫਿਰ ਕਿੱਥੋਂ ਅਸੀਂ ਹੋਂਦ ਦੀਆਂ ਲੜਾਈਆਂ ਲੜ ਲਾਂਗੇ? ਸਾਡੀ ਪਛਾਣ ਹੀ ਸਾਡੇ ਤੋਂ, ਸਾਡੇ ਗੁਰੂਆਂ ਦੀ ਦਿੱਤੀ ਹੋਈ ਪਛਾਣ ਹੀ ਸਾਡੇ ਤੋਂ ਖੋਹਦੇ ਆ ਯਾਰ। ਅੱਜ ਤੱਕ ਸਾਡਾ ਆਗੂ, ਸਾਡਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ 40 ਸਾਲਾਂ ਤੋਂ, 4 ਦਹਾਕਿਆਂ ਤੋਂ ਸਾਡੇ ਲਈ ਸੰਘਰਸ਼ ਕਰਦਾ ਰਿਹਾ। ਕਦੇ ਉਹ ਪਹਿਲੀ ਸਪੀਚ ਮਾਨ ਸਾਹਿਬ ਦੀ ਪਾਰਲੀਮੈਂਟ 'ਚ ਜਦੋਂ ਗਏ, ਪਹਿਲੀ ਸਪੀਚ YouTube ਤੇ ਪਈ ਆ, ਤੁਸੀਂ ਸੁਣਿਓ, ਜੋ ਉਹਦੇ 'ਚ ਤਰਜਮਾਨੀ ਕੀਤੀ ਆ ਸਾਡੇ ਜਜ਼ਬਾਤਾਂ ਦੀ, ਜੋ ਅਲਫਾਜ਼ ਮਾਨ ਸਾਹਿਬ ਨੇ ਉੱਥੇ ਵਰਤੇ, ਅੱਜ ਤੱਕ ਕਿਸੇ ਹੋਰ ਨੇ ਕੀਤੀ ਹੋਵੇ ਤਾਂ। ਅੰਬੈਸੀਆਂ 'ਚ ਜਾ ਕੇ ਅੰਬੈਸਡਰਸ ਦੇ ਨਾਲ ਮਿਲ ਮਿਲ ਕੇ ਇਹ ਦਰਸਾਉਂਦਾ ਰਿਹਾ ਵੀ ਸਾਡੀ ਇੱਕ ਕੌਮੀਅਤ ਆ, ਅਸੀਂ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ 'ਚੋਂ ਲੰਘ ਰਹੇ ਹਾਂ, ਸਾਡੇ ਤੇ ਸਾਡੀ ਪਛਾਣ ਤੇ ਹਮਲਾ ਹੋ ਰਿਹਾ, ਸਾਡੇ ਵਿਰਸੇ ਤੇ ਹਮਲਾ ਹੋ ਰਿਹਾ, ਸਾਡੇ ਸੱਭਿਆਚਾਰ ਤੇ ਹਮਲਾ ਹੋ ਰਿਹਾ। ਦੁਨੀਆ ਪਛਾਣਦੀ ਆ ਵੀ ਤੁਹਾਡਾ ਜਰਨੈਲ ਕੌਣ ਆ। ਦੁਨੀਆ ਕਹਿੰਦੀ ਹੈ ਜੇ ਤੁਸੀਂ ਇਹ ਲੈਟਰ ਲੈ ਕੇ ਆਉਣੀ ਆ ਵੀ ਹਿੰਦ ਹਕੂਮਤ ਤੁਹਾਡੀ ਦੁਸ਼ਮਣ ਆ ਤੇ ਤੁਸੀਂ ਸਿੱਖ ਹੋ, ਤਾਂ ਓਨਲੀ ਮਾਨ ਸਾਹਿਬ ਤੋਂ ਤਸਦੀਕ ਕਰਾ ਕੇ ਲਿਆਓ। ਵੈਸਟ ਸਾਰਾ ਪਛਾਣਦਾ, ਪਰ ਅਸੀਂ ਆਪ ਨਹੀਂ ਪਛਾਣਦੇ ਸਾਡਾ ਆਗੂ ਕੌਣ ਆ, ਕਿਉਂਕਿ ਸਾਡੇ ਲਈ ਉਹ ਸਿਰਫ ਇੱਕ ਚਿੱਠੀ ਆ। ਉਹ ਚਿੱਠੀ ਵਿਦੇਸ਼ਾਂ 'ਚ ਪੱਕੇ ਹੋਣ ਲਈ ਆ। ਅਸੀਂ 20-30 ਹਜ਼ਾਰ ਰੁਪਇਆ ਫੀਸ ਦੇ ਦਾਂਗੇ, ਕਿਉਂਕਿ ਪਾਰਟੀ ਚਲਾਉਣ ਲਈ ਫੰਡ ਦੀ ਵੀ ਜ਼ਰੂਰਤ ਪੈਂਦੀ ਆ, ਉਹ ਸਾਡੇ ਚੁੱਭਦਾ ਵੀ ਆ, ਪਰ ਅਸੀਂ ਏਜੰਟਾਂ ਨੂੰ 20-20 ਲੱਖ ਰੁਪਇਆ ਦੇ ਦਾਂਗੇ, ਉਹ ਨਹੀਂ ਚੁੱਭੂਗਾ। ਅਸੀਂ ਇੱਕ ਉਸ ਪਾਰਟੀ ਨੂੰ 20,000-30,000 ਦਿੱਤਾ, ਸਾਡੇ ਚੁੱਭੂਗਾ, ਜਿਹੜੀ ਸਾਡੀ ਕੌਮੀਅਤ ਨੂੰ ਸਾਂਭੀ ਬੈਠੀ ਆ, ਜਿਹੜੀ ਸਾਡੀ ਸੋਵਰੇਨਟੀ ਨੂੰ ਸਾਂਭੀ ਬੈਠੀ ਆ। ਸੋ ਜੇ ਅਸੀਂ ਆਪਦੇ ਆਗੂ ਨੂੰ, ਆਪਦੇ ਜਰਨੈਲ ਨੂੰ ਅੱਜ ਤੱਕ ਨਹੀਂ ਪਛਾਣਿਆ, ਫਿਰ ਕੌਣ ਤੁਹਾਡੀ ਕੌਮੀਅਤ ਨੂੰ ਬਚਾ ਕੇ ਰੱਖੂਗਾ? ਮੇਰੇ ਵਰਗਾ ਤਾਂ ਸਾਲ ਘੁੱਟਦਾ, ਉਸ ਤੋਂ ਬਾਅਦ ਬਹਿ ਜਾਂਦਾ ਵੀ ਨਹੀਂ ਹੁਣ ਆਪਾਂ ਕੀ ਲੈਣਾ ਯਾਰ, ਇਹਨਾਂ ਨੇ ਗਾਲਾਂ ਹੀ ਦੇਣੀਆਂ, ਇਹਨਾਂ ਨੇ ਗਦਾਰ, ਪਲਾਂਟਡ, ਬੀਜੇਪੀ ਆਹ ਕੁਛ ਹੀ ਕਰਨਾ। ਪਰ ਉਹ ਤਾਂ 40 ਸਾਲਾਂ ਤੋਂ ਖੜਾ, 4 ਦਹਾਕਿਆਂ ਤੋਂ ਖੜਾ, ਅੱਜ ਤੱਕ ਕੋਈ ਸਮਝੌਤਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਉਹਦੇ ਤੇ ਦਾਗ ਨਹੀਂ, ਬੇਦਾਗ। ਕੋਈ ਜਾਇਦਾਦਾਂ ਹੀ ਬਣਾ ਲੀਆਂ ਹੁਣ, ਪੱਲਿਓਂ ਲੜਾ ਆਪਦੇ ਖਰਚ ਕੇ ਸੰਘਰਸ਼ ਕੀਤਾ, ਜੇਲਾਂ ਵੀ ਕੱਟੀਆਂ, ਤਸੀਹੇ ਵੀ ਝੱਲੇ ਆ, ਪਰ ਸਾਡੇ ਕੁਛ ਯਾਦ ਨਹੀਂ, ਕਿਉਂਕਿ ਅਸੀਂ ਬੇਗੈਰਤ ਤੇ ਸਾਡੀ ਜ਼ਮੀਰ ਅਸੀਂ ਪਤਾ ਨਹੀਂ ਕਿੱਥੇ ਰੱਖਿਆ ਹੈ। ਸੋ ਫਿਰ ਸਾਨੂੰ ਇਹ ਕਹਿ ਕੇ ਵੀ ਅਸੀਂ ਉਹਨਾਂ ਗੁਰੂਆਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਤੇ ਖੜੇ ਆ, ਇਹ ਤਾਂ ਸਾਨੂੰ ਸ਼ਰਮ ਹੀ ਆਉਣੀ ਚਾਹੀਦੀ ਹੈ। ਔਰ ਸਾਡੀ ਧਿਰ ਸਾਡੇ ਤੋਂ ਵੋਟਾਂ ਮੰਗਦੀ ਹੋਵੇ, ਵੋਟਾਂ ਮੰਗਣੀ ਨਹੀਂ ਦੇਣੀਆਂ ਚਾਹੀਦੀਆਂ ਉਹਨਾਂ ਨੂੰ, ਕਿਉਂਕਿ 40 ਸਾਲ ਨਿਰਾਸ਼ ਕਰਦੇ ਰਹੇ ਆਪਾਂ ਉਹਨਾਂ ਨੂੰ। ਉਹ ਤੁਹਾਡੀ ਪਛਾਣ ਤੇ ਖੜੇ ਰਹੇ, ਉਹ ਸ਼੍ਰੀ ਸਾਹਿਬ ਨੂੰ ਹੱਥ 'ਚ ਫੜ ਕੇ ਕਹਿੰਦੇ ਰਹੇ ਮੇਰੇ ਸਰੀਰ ਦਾ ਇੱਕ ਅੰਗ ਆ, ਮੇਰੇ ਗੁਰੂ ਨੇ ਦਿੱਤਾ। ਅਸੀਂ ਉਹਨਾਂ ਨੂੰ ਕਹਿੰਦੇ ਰਹੇ ਯਾਰ ਛੱਡ ਜਾਂਦਾ, ਕੀ ਲੋੜ ਸੀ ਤੈਨੂੰ ਕਿਰਪਾਨ ਲੈ ਕੇ ਜਾਣ ਦੀ? ਜਿੱਦਾਂ ਉਹ ਛੱਡਿਆ ਉਦਾਂ ਹੀ ਤਾਂ ਛਿੱਤਰ ਪੈਣਗੇ। ਜੇ ਉਹ ਛੱਡੀ ਹੁੰਦੀ, ਇੱਥੇ ਵੀ ਮਾਨ ਸਾਹਿਬ ਨੇ ਛੱਡ ਦਿੱਤੀ ਹੁੰਦੀ, ਹੋਰ ਛਿੱਤਰ ਪੈਣੇ ਸੀ ਜਿੰਨੇ ਕਿ ਖਾਈ ਜਾਂਦੇ ਆਪਾਂ। ਸੋ ਪਛਾਣਾ ਕਿਵੇਂ ਛੱਡ ਦਈਏ? ਤੁਸੀਂ ਇੱਕ ਗੱਲ ਸਮਝੋ, ਅਸੀਂ ਜਿੰਨੇ ਤਗੜੇ ਜੰਗ ਦੇ ਮੈਦਾਨ 'ਚ ਆ ਨਾ, ਉਨੇ ਹੀ ਤਗੜੇ ਅਸੀਂ ਟੇਬਲ ਤੇ ਆ। ਜੇ ਜੰਗ ਦੇ ਮੈਦਾਨ 'ਚ ਸਾਡੀ ਕੋਈ ਹੋਂਦ ਨਹੀਂ ਹੈ, ਸਾਨੂੰ ਕਿਸੇ ਨੇ ਟੇਬਲ ਤੇ ਨਹੀਂ ਪਾਉਣਾ। 26 ਤਰੀਕ ਤੋਂ ਪਹਿਲਾਂ, 26 ਜਨਵਰੀ ਤੋਂ ਪਹਿਲਾਂ ਅਸੀਂ ਜੰਗ ਦੇ ਮੈਦਾਨ 'ਚ ਬਹੁਤ ਤਗੜੇ ਸੀ ਕਿਸਾਨੀ ਸੰਘਰਸ਼ 'ਚ।
ਤੇ ਤੀਜੇ ਕੁ ਦਿਨ ਮੀਟਿੰਗਾਂ ਲਈ ਬੁਲਾਉਂਦੇ ਸੀ ਸਾਨੂੰ। 26 ਤਰੀਕ ਤੋਂ ਬਾਅਦ ਸਾਡੇ ਆਪਦਿਆਂ ਨੇ ਹੀ ਸਾਨੂੰ ਗਦਾਰ, ਪਲਾਂਟਡ, ਬੀਜੇਪੀ ਉਹ ਟੈਗ ਦਿੱਤੇ, ਸਰਟੀਫਿਕੇਟ ਵੰਡੇ। ਉਸ ਤੋਂ ਬਾਅਦ ਇੱਕ ਵੀ ਮੀਟਿੰਗ ਲਈ ਨਹੀਂ ਬੁਲਾਇਆ, ਕਿਉਂਕਿ ਸਰਕਾਰ ਨੂੰ ਲੱਗ ਗਿਆ ਪਤਾ ਵੀ ਹੋ ਗਿਆ ਕੰਮ ਜਿਹੜਾ ਕਰਨਾ ਸੀ। ਤੇ ਜੇ ਕਿਤੇ 26 ਨੂੰ ਖੜ ਜਾਂਦੇ ਨਾਲ, ਜੇ ਕਿਤੇ ਲਾਲ ਕਿਲੇ 'ਚ ਬਹਿ ਜਾਂਦੇ, ਕਰਜ਼ਾ ਵੀ ਮਾਫ ਕਰਾ ਕੇ ਆਉਂਦੇ, ਕਾਨੂੰਨ ਵੀ ਕੈਂਸਲ ਕਰਾ ਕੇ ਆਉਂਦੇ, ਨਵਾਂ ਖੇਤੀਬਾੜੀ ਮਾਡਲ ਵੀ ਲੈ ਕੇ ਆਉਂਦੇ, ਤੇ ਬੰਦੀ ਸਿੰਘਾਂ ਨੂੰ ਵੀ ਛੁਡਾ ਕੇ ਆਉਂਦੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਪਰ ਜਿੱਦਾਂ ਕੌਮ ਨੇ ਸਾਥ ਦਿੱਤਾ, ਪਤਾ ਕੀ ਪੰਥ ਕਿੱਥੇ ਵਿਚਰਦਾ ਇਹ ਸਮਝੋ ਤੁਸੀਂ। ਹੁਣ ਇਹ ਸੂਖਮ ਗੱਲ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਪੰਥ ਵਿਚਰਦਾ ਕਿੱਥੇ ਆ? ਪੰਥ 25 ਜਨਵਰੀ ਨੂੰ ਐ ਪ੍ਰਗਟ ਹੋ ਗਿਆ, ਐਨ ਚੜ ਕੇ ਆ ਗਿਆ, ਲਹਿਰ ਵਾਂਗੂ ਚੜ ਕੇ ਆ ਗਿਆ ਪੰਥ। ਪਰ ਅੱਗੇ ਕੋਈ ਵੀ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜਤ ਸਿੰਘ, ਸਰਦਾਰ ਹਰੀ ਸਿੰਘ ਭੰਗੀਆ ਵਰਗਾ ਕੋਈ ਜਰਨੈਲ ਨਹੀਂ ਸੀ। ਅੱਗੇ ਕੋਈ ਸਰਦਾਰ ਨਲੂਏ ਵਰਗਾ ਕੋਈ ਜਰਨੈਲ ਨਹੀਂ ਸੀ ਜਿਹੜਾ ਕਹਿੰਦਾ ਵੀ ਪੰਥ ਤਾਂ ਆ ਗਿਆ, ਪ੍ਰਗਟ ਹੋ ਗਿਆ, ਹੁਣ ਮੈਂ ਸੇਧ ਦਿੰਨਾ। ਉਹ ਕੋਈ ਜਰਨੈਲ ਨਹੀਂ ਸੀ। ਜਿੰਨੇ ਕਿ ਜਰਨੈਲ ਸੀ ਉਹ ਸਭ ਕਾਮਰੇਡ, ਜਿਹੜੇ ਚੱਲਦੇ ਹੀ ਟੂਲ ਬਣ ਕੇ ਆ ਸਰਕਾਰਾਂ ਦੀ। ਪੰਥ ਨੇ ਨਹੀਂ ਕਦੇ ਧੋਖਾ ਦਿੱਤਾ, ਪੰਥ ਨੇ ਪ੍ਰਗਟ ਹੋਣਾ ਹੀ ਹੋਣਾ। ਪਰ ਅੱਗੇੋਂ ਕੋਈ ਸੇਧ ਦੇਣ ਵਾਲਾ ਜਰਨੈਲ ਤਾਂ ਖੜਾ ਹੋਵੇ। ਜਦੋਂ ਸੇਧ ਦੇਣੀ ਸੀ ਵੀ ਬਹਿ ਜਾਓ ਬਾਈ ਲਾਲ ਕਿਲੇ 'ਚ, ਅੱਜ ਪੰਜਾਬ ਦਾ ਇਤਿਹਾਸ ਹੀ ਬਦਲਿਆ ਜਾਣਾ ਸੀ। ਐਡੀ ਇਤਿਹਾਸਕ ਮੂਵਮੈਂਟ ਸੀ ਉਹ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਉਲਟੀ ਹੋਈ ਫੇਰਤੀ, ਸਾਰੀ ਗੱਲ ਹੀ ਫੇਰਤੀ ਵੀ ਪਤਾ ਨਹੀਂ ਕੀ ਬਹੁਤ ਮਾੜਾ ਹੋ ਗਿਆ। ਨਾ ਕਿਸੇ ਨੇ ਤਿਰੰਗੇ ਨੂੰ ਛੇੜਿਆ, ਨਾ ਕੋਈ ਅਸੀਂ ਲਾਂਭਾ ਲਿਆ ਵੀ ਕੋਈ ਦੁਕਾਨ ਲੁੱਟ ਲਈ ਹੋਵੇ, ਕੋਈ ਧੀ ਭੈਣ ਦੀ ਬੇਪੱਤੀ ਕਰਤੀ ਹੋਵੇ, ਕੁਝ ਵੀ ਤਾਂ ਨਹੀਂ ਹੋਇਆ। ਸਾਰੀ ਕਾਇਨਾਤ ਹੀ ਪਹਿਲਾਂ ਜਦੋਂ ਇਹ ਪਤਾ ਲੱਗਿਆ ਵੀ ਨਿਸ਼ਾਨ ਸਾਹਿਬ ਝੂਲ ਗਏ ਲਾਲ ਕਿਲੇ ਤੇ, ਚਾਹੇ ਪੰਜਾਬ ਦਾ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ, ਜਕਾਰੇ ਹੀ ਛੱਡੇ ਬਈ ਸਾਰਿਆਂ ਨੇ। 10 ਕੁ ਮਿੰਟਾਂ 'ਚ ਬੋਲੇ ਸੋ ਨਿਹਾਲ। 10 ਕੁ ਮਿੰਟਾਂ 'ਚ ਮਾਹੌਲ ਹੀ ਬਦਲਤਾ ਇਹਨਾਂ ਨੇ। ਐਂ ਹੋ ਗਿਆ ਵੀ ਪਤਾ ਨਹੀਂ ਕੀ ਗਲਤ ਹੋ ਗਿਆ। ਉਹ 4-5 ਦਿਨ ਉਹ ਗਲਤ ਵਾਲਾ ਮਾਹੌਲ ਰਿਹਾ। ਫਿਰ ਹੁਣ ਜਦੋਂ ਕੌਮ ਆਪਦੀ ਪਛਾਣ ਦੀ ਲੜਾਈ ਲੜ ਰਹੀ ਹੋਵੇ ਨਾ, ਇਹਦਾ ਮਤਲਬ ਤੁਸੀਂ ਗੁਰੀਲਾ ਵਾਰਫੇਅਰ 'ਚੋਂ ਇੱਕ ਪਾਸੇ ਤਾਂ ਇੱਕ ਮਾਈਟੀ ਸਟੇਟ ਖੜੀ ਆ ਜਿਹਦੇ ਕੋਲੇ ਆਪਦੀ 에ਅਰ ਫੋਰਸ, ਆਰਮੀ, ਨੇਵੀ ਆ, ਬਹੁਤ ਆਧੁਨਿਕ ਹਥਿਆਰ ਆ, ਸਭ ਕੁਝ ਆ, ਪੁਲਿਸ ਆ, ਪੈਰਾਮਿਲਟਰੀ ਫੋਰਸਿਸ ਆ, ਸਭ ਕੁਝ ਆ। ਇੱਕ ਪਾਸੇ ਔਰ ਮੈਜੋਰਿਟੀ ਵੀ ਉਧਰ ਆ। ਇੱਕ ਪਾਸੇ 2% ਤੋਂ ਵੀ ਘੱਟ ਉਹ ਬੰਦੇ ਜਿਹੜੀ ਆਪਦੀ ਪਛਾਣ ਦਾ ਸੰਘਰਸ਼ ਕਰ ਰਹੇ ਆ, ਆਪਦੀ ਹੋਂਦ ਦਾ ਸੰਘਰਸ਼ ਕਰ ਰਹੇ ਆ। ਇਹਦਾ ਮਤਲਬ ਉਹਨਾਂ ਨੂੰ ਲੜਾਈ ਕੀ ਲੜਨੀ ਪਊ? ਉਹਨਾਂ ਨੂੰ ਗੁਰੀਲਾ ਵਾਰਫੇਅਰ ਟੈਕਟਿਕਸ ਦੀ ਲੜਾਈ ਲੜਨੀ ਪਊਗੀ। ਇਹਦਾ ਮਤਲਬ ਜਿਹੜੇ ਕਹਿੰਦੇ ਨੇ ਵੀ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾ ਕੇ ਕੀ ਹੋ ਗਿਆ, ਆਪਦੀ ਹੋਂਦ ਦਾ ਦਬਦਬਾ ਦਿਖਾਤਾ ਤੁਸੀਂ ਵੀ ਹੈਗੇ ਆ ਹਜੇ। ਜਦੋਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੇ, ਜਦੋਂ ਮੁਗਲਾਂ ਨੇ ਇਹ ਕਹਿਤਾ ਸੀ ਵੀ ਖੁਰਾ ਖੋਜ ਮਟਾਤਾ ਘੱਲੂ ਘਾਰੇ ਤੋਂ ਬਾਅਦ, ਉਹਨਾਂ ਨੇ ਜਾ ਕੇ ਨਿਸ਼ਾਨ ਸਾਹਿਬ ਗੱਡਤੇ ਸੀ ਨਾ। ਇਹ ਜ਼ਾਹਿਰ ਜੀ ਗੱਲ ਆ ਵੀ ਜਦੋਂ ਬਾਪੂ ਬੋਤਾ ਸਿੰਘ, ਗਰਜਾ ਸਿੰਘ ਉੱਥੋਂ ਗਏ, ਉਹਨਾਂ ਨੇ ਨਿਸ਼ਾਨ ਸਾਹਿਬ ਲਾ ਕੇ ਉਦੋਂ ਵੀ ਉਹਨਾਂ ਨੇ ਬੇਅਦਬੀ ਉਹ ਕੀਤੀ ਹੋ, ਤੇ ਹੁਣ ਵੀ ਬੇਅਦਬੀ ਹਕੂਮਤ ਆ। ਉਹ ਸਾਡੇ ਦੁਸ਼ਮਣ ਆ, ਉਹਨਾਂ ਨੂੰ ਪਤਾ ਉਹਨਾਂ ਦੇ ਦੁਸ਼ਮਣ ਕੌਣ ਆ, ਸਾਨੂੰ ਨਹੀਂ ਪਤਾ ਸਾਡੇ ਦੁਸ਼ਮਣ ਕੌਣ ਆ। ਇਹ ਸਾਨੂੰ ਕਲੈਰਿਟੀ ਨਹੀਂ ਆ। ਅਸੀਂ ਆਪਦਾ ਦਬਦਬਾ ਦਿਖਾ ਜ਼ਰੂਰ ਦਿੱਤਾ, ਸਾਡੇ ਲੀਡਰ ਵੀ ਮੁੱਕਰ ਗਏ, ਪਰ ਕਈ ਅਸਲ ਜਿਹੜੇ ਲਿਫਾਫਿਆਂ ਵਾਂਗੂ ਹਵਾ ਨਾਲ ਨਹੀਂ ਉੜਦੇ ਉਹ ਖੜੇ ਰਹੇ ਵੀ ਕੁਝ ਗਲਤ ਨਹੀਂ ਹੋਇਆ। ਸੋ ਤੁਹਾਡੇ ਸਿੰਬਲਿਜ਼ਮ 'ਚ ਤੁਹਾਡਾ ਦਬਦਬਾ ਹੁੰਦਾ, ਤੁਹਾਡੀ ਹੋਂਦ ਪਈ ਹੁੰਦੀ ਆ। ਇਸ ਲਈ ਜ਼ਰੂਰੀ ਹੁੰਦਾ ਸਿੰਬਲਿਜ਼ਮ, ਇਸ ਲਈ ਜ਼ਰੂਰੀ ਆ ਨਿਸ਼ਾਨ ਸਾਹਿਬ ਸਾਡੇ ਲਈ। ਫਿਰ ਅਗਲੀ ਗੱਲ, ਜਦੋਂ ਕੌਮ ਪਛਾਣ ਦਾ ਸੰਘਰਸ਼ ਲੜ ਰਹੀ ਹੋਵੇ, ਗੁਰੀਲਾ ਵਾਰਫੇਅਰ ਦੇ ਟੈਕਟਿਕਸ ਅਪਣਾ ਰਹੀ ਹੋਵੇ, ਉਦੋਂ ਤਾਂ ਐਂ ਲੜਿਆ ਜਾਂਦਾ ਹੁੰਦਾ। ਉਦੋਂ ਜਦੋਂ ਸਾਡੇ ਜੇਲ੍ਹਾਂ 'ਚ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਤੁਸੀਂ ਇਸ ਸਿਸਟਮ ਦੇ ਲੂਪਹੋਲ ਵਰਤ ਕੇ ਕਢਾਓ, ਕਿਉਂਕਿ ਇਹ ਸਿਸਟਮ ਸਾਨੂੰ ਹਰ ਮਾਰ ਮਾਰਦਾ। ਇਹ ਸਿਧਾਂਤਕ ਮਾਰ ਨਹੀਂ ਮਾਰਦੇ, ਇਹ ਜਿਹੜੀ ਗੈਰ ਸਿਧਾਂਤਕ ਮਾਰ ਆ ਉਹ ਮਾਰਦੇ ਆ। ਤੇ
ਅਸੀਂ ਸਿਧਾਂਤਕ ਲੜਾਈ ਲੜਦੇ ਹੋਏ ਵੀ ਇਸ ਸਿਸਟਮ ਦੇ ਲੂਪਹੋਲ ਨਾ ਵਰਤ ਗਏ, ਫਿਰ ਤਾਂ ਬੇਵਕੂਫ ਹੀ ਹੋਵਾਂਗੇ। ਸੋ ਗੁਰੀਲਾ ਵਾਰਫੇਅਰ ਦੇ ਟੈਕਟਿਕਸ ਹੀ ਇਹ ਹੁੰਦੇ ਆ, ਜਦੋਂ ਬੈਲੈਂਸ ਆਫ ਪਾਵਰ ਇਕੁਅਲ ਨਾ ਹੋਵੇ। ਸਾਡੇ ਕੋਲੇ ਬੈਲੈਂਸ ਆਫ ਪਾਵਰ ਤਾਂ ਹੈ ਨਹੀਂ ਨਾ, ਪਾਵਰ ਤਾਂ ਉਹ ਲਈ ਬੈਠੀ ਆ ਸਾਰੀ। ਸੋ ਅੱਜ ਜੇ ਆਪਾਂ ਵਾਪਸ ਆਉਣੇ ਆ ਆਪਦੀ ਗੱਲ ਤੇ, ਗੱਲ ਇਹ ਆ ਵੀ ਅਸੀਂ ਗੁਰੀਲਾ ਵਾਰਫੇਅਰ 'ਚ ਪਛਾਣ ਦਾ ਸੰਘਰਸ਼ ਲੜ ਰਹੇ ਹਾਂ, ਹੋਂਦ ਦਾ ਸੰਘਰਸ਼ ਲੜ ਰਹੇ ਹਾਂ, ਤੇ ਚੋਣਾਂ ਦੇ ਮਸਲੇ 'ਚ ਇਸ ਪੂਰੀ ਰਾਜਸੀ ਜਿਹੜੀ ਪੰਜਾਬ ਦੀ ਇੱਕ ਦਾਅਵੇਦਾਰੀ ਆ, ਉਹ ਸਾਡੇ ਬੰਦਿਆਂ ਕੋਲੇ ਹੋਵੇ, ਕਿਉਂਕਿ ਅਸੀਂ ਇਹ ਦਾਅਵਾ ਪੇਸ਼ ਕਰਦੇ ਹਾਂ। ਦਾਅਵਾ ਉਹੀ ਪੇਸ਼ ਕਰ ਸਕਦਾ ਜਿਹਨੇ ਕਦੇ ਸੰਘਰਸ਼ ਕੀਤਾ ਹੋਵੇ ਇੱਥੋਂ ਦੇ ਲੋਕਾਂ ਖਾਤਰ, ਇਸ ਧਰਤੀ ਖਾਤਰ। ਜਿਹਨੇ ਸੰਘਰਸ਼ ਨਹੀਂ ਕੀਤਾ ਉਹ ਦਾਅਵਾ ਕਿਵੇਂ ਰੱਖ ਸਕਦਾ? ਅੱਜ ਕੇਜਰੀਵਾਲ ਕਿਵੇਂ ਦਾਅਵਾ ਰੱਖ ਸਕਦਾ ਵੀ ਉਹ ਪੰਜਾਬ ਦਾ ਲੀਡਰ ਬਣੂਗਾ? ਅੱਜ ਕੋਈ ਵੀ ਬਾਹਰਲਾ ਕਿਵੇਂ ਦਾਅਵਾ ਰੱਖ ਸਕਦਾ ਵੀ ਪੰਜਾਬ ਦਾ ਲੀਡਰ ਬਣੂਗਾ? ਨਹੀਂ ਰੱਖ ਸਕਦੇ। ਸੋ ਇਹਨਾਂ ਗੱਲਾਂ ਨੂੰ ਤੁਸੀਂ ਪਛਾਣੋ। ਜੇ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਪਛਾਣਿਆ ਨਾ, ਫਿਰ ਲੰਮਾ ਸਮਾਂ ਛਿੱਤਰ ਖਾਂਦੇ ਰਹਾਂਗੇ। ਸੋ ਫਿਰ ਮਾਨਸਿਕਤਾ ਉਹ ਬਣ ਜੂ। ਕੇਰਾ ਇੱਕ ਪ੍ਰਯੋਗ ਹੋਇਆ, ਇਹ ਪਹਿਲਾਂ ਵੀ ਮੈਂ ਇੱਕ ਸਟੇਜ ਤੇ ਗੱਲ ਕੀਤੀ ਸੀ। 2 ਬਾਂਦਰਾਂ ਨੂੰ ਪਿੰਜਰੇ 'ਚ ਤਾੜਤਾ, 2 ਬਾਂਦਰਾਂ ਨੂੰ ਪਿੰਜਰੇ 'ਚ ਤਾੜ ਕੇ ਉੱਤੇ ਕੇਲੇ ਬੰਨ੍ਹਤੇ। ਉਹ ਹੁਣ ਬਾਂਦਰ, ਸੁਭਾਵਿਕ ਜੀ ਗੱਲ ਆ ਵੀ ਕੇਲੇ ਵੱਲ ਨੂੰ ਜਾਣ, ਤੇ ਉਹ ਜਿਨ੍ਹਾਂ ਨੇ ਪਿੰਜਰੇ 'ਚ ਤਾੜਿਆ ਸੀ ਉਹ ਕੱਢ ਕੇ ਬਾਂਦਰਾਂ ਨੂੰ ਚੰਗਾ ਕੁੱਟਣ, ਫੇਰ ਪਿੰਜਰੇ 'ਚ ਛੱਡ ਦੇਣ, ਬਾਂਦਰ ਫੇਰ ਕੇਲੇ ਵੱਲ ਨੂੰ ਜਾਣ, ਫੇਰ ਉਹਨਾਂ ਦੇ ਚੰਗੀ ਕੁੱਟ ਪਵੇ। ਤੇ ਇਹ ਸਿਲਸਿਲਾ 5-7 ਦਿਨ ਚੱਲਿਆ। 5-7 ਦਿਨ ਬਾਅਦ ਬਾਂਦਰਾਂ ਨੂੰ ਇਹ ਗੱਲ ਐਂ ਲੱਗੀ ਵੀ ਕੇਲੇ ਵੱਲ ਨੂੰ ਜਾਣਾ ਗੁਨਾਹ। ਫਿਰ ਉਹਨਾਂ ਨੇ ਇੱਕ ਨਵਾਂ ਬਾਂਦਰ ਉਸ ਪਿੰਜਰੇ 'ਚ ਵਾੜਤਾ। ਉਹ ਨਵੇਂ ਬਾਂਦਰ ਨੂੰ ਪਤਾ ਨਹੀਂ ਸੀ ਵੀ ਇੱਥੇ ਕੀ ਕੁਛ ਚੱਲ ਰਿਹਾ। ਨਵਾਂ ਕੇਲੇ ਵੱਲ ਨੂੰ ਜਾਣ ਲੱਗਿਆ। ਹੁਣ ਉਹ ਬਾਹਰਲੇ ਬੰਦਿਆਂ ਨੂੰ ਉਹਨੂੰ ਕੁੱਟਣ ਦੀ ਲੋੜ ਨਹੀਂ ਪਈ, ਆਪਦਿਆਂ ਨੇ ਢਾਲਿਆ। ਉਹ ਵਿੱਚ 2 ਬਾਂਦਰ ਜਿਹੜੇ ਬੈਠੇ ਸੀ ਉਹਨਾਂ ਨੇ ਢਾਲਿਆ ਵੀ ਤੂੰ ਸਾਲਿਆ ਸਾਡੇ ਛਿੱਤਰ ਪਵਾਏਗਾ ਜੇ ਕੇਲੇ ਵੱਲ ਨੂੰ ਗਿਆ ਤਾਂ। ਹੁਣ ਸਾਡੇ ਆ ਜਿਹੜੀ ਮਾਨਸਿਕਤਾ ਉਹ ਕਾਇਮ ਹੋ ਗਈ। ਜਿਹੜਾ ਕੋਈ ਕੌਮੀਅਤ ਦੀ ਗੱਲ ਕਰਦਾ ਉਹਨੂੰ ਆਪਦੇ ਹੀ ਢਾ ਲੈਂਦੇ ਆ ਵੀ ਤੂੰ ਛਿੱਤਰ ਪਵਾਏਗਾ ਸਾਡੇ। ਪਰ ਗੱਲ ਇਹ ਆ, ਛਿੱਤਰ ਤਾਂ ਤੁਹਾਡੇ ਪੈਣੇ ਹੀ ਪੈਣੇ ਆ। ਤੁਸੀਂ ਗੱਲ ਕਰੋ ਨਾ ਕਰੋ ਤਾਂ ਫਿਰ ਕਰਕੇ ਖਾ ਲੈਂਦੇ ਆ, ਤੇ ਇੱਕ ਦਿਨ ਕਰਕੇ ਅਸੀਂ ਚੜ ਵੀ ਜਾਵਾਂਗੇ। ਸੋ ਇਸ ਕਰਕੇ ਛਿੱਤਰ ਖਾਣ ਵਾਲੀ ਕੌਮ ਨਹੀਂ ਆ ਆਪਾਂ। ਇਸੇ ਕਰਕੇ ਸ਼੍ਰੀ ਸਾਹਿਬ ਸਾਡੀ ਪਛਾਣ, ਸਾਡੇ ਸਰੀਰਕ ਅੰਗ ਵਾਂਗੂ ਸਾਡੇ ਨਾਲ। ਸੋ ਬਾਂਦਰ ਮਾਨਸਿਕਤਾ, ਗੁਲਾਮ ਮਾਨਸਿਕਤਾ ਨਾ ਰੱਖੋ ਵੀ ਛਿੱਤਰ ਖਾ ਖਾ ਕੇ ਉਦੋਂ ਬਾਅਦ ਜਿਹੜਾ ਕੋਈ ਗੱਲ ਕਰੇ। ਮੇਰੇ ਨਾਲ ਵੀ ਐਂ ਹੋਇਆ ਇੱਥੇ। ਮੈਂ ਕਿਉਂਕਿ ਮੈਨੂੰ ਪਤਾ ਨਹੀਂ ਸੀ ਇੱਥੇ ਚੱਲਦਾ ਕੀ ਆ, ਬੰਬੇ ਤੋਂ ਆਇਆ, ਆਪਦੀ ਕੌਮੀਅਤ ਦੀ ਗੱਲ ਕੀਤੀ, ਸਾਡੇ ਆਪਦੇ ਹੀ ਡਹਿ ਪਏ ਵੀ ਤੂੰ ਛਿੱਤਰ ਪਵਾਏਗਾ, ਤੂੰ ਬੰਦੇ ਮਰਵਾਏਗਾ। ਮੈਨੂੰ ਨਹੀਂ, ਕਿਉਂਕਿ ਉਹਨਾਂ ਦੇ ਮਨਾਂ 'ਚ ਡਰ ਹੀ ਇੰਨਾ ਪਿਆ ਹੋਇਆ ਸੀ ਵੀ ਜੇ ਕੋਈ ਆਮ ਕੌਮੀਅਤ ਦੀ ਗੱਲ ਕਰੂਗਾ, ਆਪਦੇ ਹੱਕਾਂ ਦੀ ਗੱਲ ਕਰੂਗਾ, ਖੁਦ ਮੁਖਤਿਆਰ ਹੋਣ ਦੀ ਗੱਲ ਕਰੂਗਾ, ਤਾਂ ਯਾਰ ਇਹਦੇ ਤੇ ਤਾਂ ਬਹੁਤ ਛਿੱਤਰ ਪੈਂਦੇ ਆ। ਪਰ ਇੱਕੋ ਹੀ ਆਗੂ ਨੇ ਅੱਜ ਤੱਕ ਗੱਲ ਕੀਤੀ ਆ 4 ਦਹਾਕਿਆਂ ਤੋਂ ਉੱਥੇ ਹੀ ਖੜਾ, ਉਹ ਸਰਦਾਰ ਸਿਮਰਜੀਤ ਸਿੰਘ ਮਾਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਜ ਤੱਕ ਆਪਦੇ ਤੇ ਗੁਲਾਮ ਮਾਨਸਿਕਤਾ ਕਦੇ ਹਾਵੀ ਨਹੀਂ ਹੋਣ ਦਿੱਤੀ। ਅੱਜ ਤੱਕ ਸਾਨੂੰ ਇਹ ਕਹਿੰਦਾ ਰਿਹਾ ਤੁਸੀਂ ਆਜ਼ਾਦ ਹੋ, ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਜ਼ਾਦ ਬਣਾਇਆ। ਸਿਰਫ ਅਧੀਨਗੀ ਆ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਅਧੀਨਗੀ ਆ, ਹੋਰ ਕਿਸੇ ਤਖਤ ਦੀ ਅਧੀਨਗੀ ਨਹੀਂ ਆ ਸਾਨੂੰ। ਸੋ ਇਸ ਲਈ ਇਹਨਾਂ ਗੱਲਾਂ ਨੂੰ ਆਪਾਂ ਸਮਝੀਏ। ਜੇ ਹਜੇ ਵੀ ਅਸੀਂ ਥਿੜਕਦੇ ਰਹੇ ਫਿਰ ਖੜਾਂਗੇ ਕਿੱਥੇ ਜਾ ਕੇ, ਇਹ ਤਾਂ ਫਿਰ ਵਾਹਿਗੁਰੂ ਨਹੀਂ ਪਤਾ। ਆਪਾਂ ਤਾਂ ਸਿਰਫ ਇਹ ਕਹਿ ਸਕਦੇ ਹਾਂ ਵੀ ਆਉਣ ਵਾਲਾ ਸਮਾਂ ਕੋਈ ਬਾਹਲਾ ਚੰਗਾ ਨਹੀਂ ਆ ਫਿਰ ਸਾਡੇ ਲਈ। ਸੋ ਇੱਥੇ ਹੀ ਆਪਾਂ ਗੱਲਾਂ ਨਿਬੇੜਦੇ ਹਾਂ। ਬਸ ਚੜ੍ਹਦੀ ਕਲਾ ਹੀ ਦਿਖੇ, ਸਾਡੀ ਸਪੇਸ, ਸਾਡੀ ਰਾਜਸੀ ਧਿਰ ਮੱਲੇ, ਸਟੇਟ ਦੀਆਂ ਪਾਰਟੀਆਂ ਆ ਕੇ ਉਹ ਸਪੇਸ ਨਾ ਮੱਲਣ। ਤੇ ਇਸ ਲਈ ਜ਼ਰੂਰੀ ਆ ਆਪਦੀਆਂ ਜ਼ਮੀਰਾਂ ਨੂੰ ਜਗਾਈਏ ਤੇ ਆਪਦੇ ਬੰਦਿਆਂ ਦਾ ਸਾਥ ਦਈਏ। ਜੇ ਇੱਥੋਂ ਖੁੰਝ ਜਾਂਦੇ ਆ ਨਾ, ਫਿਰ ਬਾਕੀ ਹਜੇ ਤਾਂ ਬਥੇਰਾ ਸੰਘਰਸ਼ ਕਰਨਾ, ਸੰਘਰਸ਼ ਚੋਂ ਲੰਘਣਾ। ਸੋ ਕਿੱਥੇ ਕਿੱਥੇ ਖੁੰਝਦੇ ਰਹਾਂਗੇ। ਇਸੇ ਲਈ ਆਪਾਂ ਖੜੇ ਆ, ਅੱਜ ਇੱਥੇ ਬੈਠੇ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।